ਪੰਜਾਬ ਧਰਤੀ ਦੇ ਮਾਨ ਭਗਤ ਸਿੰਘ ਦੇ ਸ਼ਹੀਦੀ ਦਿਹਾੜ ਉਤੇ ਸਾਡੇ ਸਮਾਜ 'ਚ ਜੋ ਜਾਗ੍ਰਿਤੀ ਦੀ ਲਹਿਰ ਵਿਖਾਲੀ ਦੇ ਰਹੀ ਏ, ਉਹ ਇੱਕ ਨਵੀਂ ਤੇ ਤਰੱਕੀ ਪਸੰਦ ਸੋਚ ਦੇ ਨਾਲ-ਨਾਲ ਆਪਣੇ ਹੀਰੋਜ਼ ਨੂੰ ਯਾਦ ਰੱਖਣ ਦੇ ਕਲਚਰ ਨੂੰ ਵੀ ਪ੍ਰਵਾਨ ਚੜਾ ਰਹੀ ਏ। ਭਗਤ ਸਿੰਘ ਹੋਰਾਂ ਦੀ ਯਾਦ ਵਿੱਚ ਪਹਿਲਾ ਇਕੱਠ ਪੰਜਾਬ ਹਾਊਸ ਅੰਦਰ ਹੋਇਆ, ਜਿਹਦੇ ਮੁੱਖ ਪਰੋਣੇ ਪੰਜਾਬੀ ਤਹਿਰੀਕ ਦੇ ਆਗੂ ਇਲਿਆਸ ਘੁੰਮਣ ਹੋਰੀ ਸਨ। ਜੋ ਤਹਿਰੀਕ ਨੂੰ ਇੱਕ ਜ਼ੋਰ ਮਿਲਿਆ, ਆਜ਼ਾਦੀ ਦੀ ਤਹਿਰੀਕ, ਯਾਨੀ ਅੰਗਰੇਜ਼ਾਂ ਕੋਲੋਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੀ ਤਹਿਰੀਕ, ਉਹ ਹਰ ਘਰ ਦਾ ਹਿੱਸਾ ਬਣ ਗਈ, ਹਰ ਘਰ ਦਾ। 23 ਮਾਰਚ ਨੂੰ ਪੰਜਾਬੀਆਂ ਆਪਣੇ ਹੀਰੋ ਦੀ ਯਾਦ ਭਗਤ ਸਿੰਘ ਚੌਕ ਵਿੱਚ ਮਨਾਈ, ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਇਸ ਮੌਕੇ ਉੱਤੇ ਮੋਮਬੱਤੀਆਂ ਬਾਲੀਆਂ ਗਈਆਂ ਤੇ ਇਹ ਅਜ਼ਮ ਕੀਤਾ ਗਿਆ ਕਿ ਅਸੀਂ ਭਗਤ ਸਿੰਘ ਸਣੇ ਆਪਣੀ ਧਰਤੀ ਦੇ ਸ਼ੇਰ ਪੁੱਤਰਾਂ ਦੀ ਸੋਚ ਅੱਗੇ ਵਧਾਵਾਂਗੇ। ਭਗਤ ਸਿੰਘ ਦੀ ਬੋਲੀ ਪੰਜਾਬੀ, ਦੁੱਲੇ ਭੱਟੀ ਦੀ ਬੋਲੀ ਪੰਜਾਬੀ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਪੂਰੇ ਪੰਜਾਬ ਦੀ ਬੋਲੀ ਪੰਜਾਬੀ, ਭਗਤ ਸਿੰਘ ਦੀ ਬੋਲੀ ਪੰਜਾਬੀ, ਕਰਤਾਰ ਸਿੰਘ ਦੀ ਬੋਲੀ ਪੰਜਾਬੀ, ਵੱਡਾ ਪੰਜਾਬੀ ਸੂਰਮਾ ਭਗਤ ਸਿੰਘ, ਵੱਡਾ ਪੰਜਾਬੀ ਸੂਰਮਾ ਭਗਤ ਸਿੰਘ, ਵੱਡਾ ਪੰਜਾਬੀ ਸੂਰਮਾ ਭਗਤ ਸਿੰਘ। ਭਗਤ ਸਿੰਘ ਦਾ ਕਸੂਰ ਹੈ ਸੀ ਕਿ ਉਹ ਇਸ ਧਰਤੀ ਦਾ ਪੁੱਤਰ ਸੀ ਔਰ ਇਸ ਧਰਤੀ ਲਈ ਆਜ਼ਾਦੀ ਮੰਗਦਾ ਸੀ। ਔਰ ਆਜ਼ਾਦੀ ਉਹ ਇਸ ਤਰ੍ਹਾਂ ਨਹੀਂ ਸੀ ਮੰਗਦਾ ਕਿ ਖਾਲੀ ਆਜ਼ਾਦੀ ਮਿਲ ਜਾਏ, ਹਕੂਕ ਦੀ ਆਜ਼ਾਦੀ, ਸ਼ਖਸੀ ਹਕੂਕ, ਆਜ਼ਾਦੀ ਨਾਲ ਪੜ੍ਹਨ ਲੋਕੀ, ਰੋਜ਼ਗਾਰ ਦੀ ਆਜ਼ਾਦੀ, ਮਜ਼ਹਬ ਦੀ ਆਜ਼ਾਦੀ, ਜ਼ਬਾਨ ਦੀ ਆਜ਼ਾਦੀ, ਰਹਿਦਲ ਦੀ ਆਜ਼ਾਦੀ। ਉਹ ਇੱਕ ਇਨਕਲਾਬੀ ਸੀ। ਭਗਤ ਸਿੰਘ ਦੀ ਸੋਚ ਜਿਹੜੀ ਸੀ ਉਹ ਇਹ ਸੀ ਕਿ ਇਸ ਸੋਚ ਦਾ ਖਾਤਮਾ ਹੋਵੇ, ਤਦ ਹੀ ਅਸੀਂ ਸਹੀ ਆਜ਼ਾਦ ਹੋ ਸਕਦੇ ਹਾਂ। ਅੱਜ ਵੀ ਅਗਰ ਵੇਖੋ ਤੇ ਉਹ ਸਾਮਰਾਜੀ ਤਾਕਤਾਂ, ਉਹ ਜਾਗੀਰਦਾਰਾਨਾ ਸੋਚ, ਅੱਜ ਵੀ ਅਸੀਂ ਉਹਦੇ ਕਿਸੇ ਨਾ ਕਿਸੇ ਤੌਰ ਤੇ ਗੁਲਾਮ ਹਾਂ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਭਲੇਖਾ ਟੀਵੀ ਦਾ ਔਰ ਸਾਡੇ ਇਸ ਮੀਡੀਆ, ਪੰਜਾਬੀ ਮੀਡੀਆ ਦਾ ਤੇ ਪੰਜਾਬੀ ਯੂਨੀਅਨ ਦਾ, ਪੰਜਾਬ ਹਾਊਸ ਦਾ ਤੇ ਪੰਜਾਬੀ ਜ਼ਬਾਨ ਤਹਿਰੀਕ ਦਾ, ਜਿਨ੍ਹਾਂ ਰਲ ਮਿਲ ਕੇ ਇੱਕ ਵਾਰੀ ਫੇਰ ਮੁਸਲਸਲ ਕੋਈ ਦਿਨ ਜ਼ਾਇਆ ਨਹੀਂ ਕਰ ਰਹੇ। ਹਰ ਰੋਜ਼ ਇੱਕ ਨਵਾਂ ਫੰਕਸ਼ਨ ਪੰਜਾਬੀਆਂ ਨੂੰ ਜਗਾਉਣ ਲਈ ਪਿਆ ਹੁੰਦਾ ਹੈ। ਅੱਜ ਦਾ ਦਿਨ ਤੇ ਇਸ ਲਈ ਵੀ ਬੜਾ ਅਹਿਮ ਹੈ ਕਿ ਸਾਨੂੰ ਵੇਖੋ, ਸਭ ਤੋਂ ਵੱਡਾ ਪੂਰੇ ਹਿੰਦੁਸਤਾਨ, ਜਿਹੜਾ ਇਕੱਠਾ ਹਿੰਦੁਸਤਾਨ ਸੀ, ਉਹਦਾ ਸਭ ਤੋਂ ਵੱਡਾ ਜੰਗਜੂ ਅੱਜ ਦੇ ਦਿਨ ਫਾਂਸੀ ਚਾੜਿਆ ਗਿਆ ਸੀ। ਉਹਦੀ ਫਾਂਸੀ ਚਾੜਨ ਨਾਲ ਹੀ ਜਿਹੜੀ ਬਰਤਾਨੀਆ ਦੀ ਸਰਕਾਰ ਸੀ ਹਿੱਲ ਗਈ ਸੀ, ਕਿਉਂਕਿ ਪੂਰਾ ਦਾ ਪੂਰਾ ਹਿੰਦੁਸਤਾਨ, ਜਿਹਦੇ ਵਿੱਚ ਉਦੋਂ ਪਾਕਿਸਤਾਨ ਤੇ ਬੰਗਲਾਦੇਸ਼ ਵੀ ਸ਼ਾਮਲ ਸੀ, ਉਹ ਸਾਰਾ ਸੜਕਾਂ ਉੱਤੇ ਆ ਗਿਆ ਸੀ। ਉਸ ਹੀਰੋ ਜਿਹੜਾ ਮਕਸਦ ਸੀ, ਅਸੀਂ ਉਸ ਮਕਸਦ ਨੂੰ ਹਾਸਲ ਕਰਨ ਵਾਸਤੇ ਜਦੋਜਹਿਦ ਕਰ ਰਹੇ ਹਾਂ ਕਿ ਅਸੀਂ ਉਹ ਚਾਹੁੰਦਾ ਸੀ ਕਿ ਪੰਜਾਬੀ ਜ਼ੁਬਾਨ ਲਾਗੂ ਹੋਵੇ। ਅਸੀਂ ਪੰਜਾਬੀ ਜ਼ੁਬਾਨ ਦੀ ਜਦੋਜਹਿਦ ਕਰ ਰਹੇ ਹਾਂ ਔਰ ਅਸੀਂ ਉਹ ਦਿਨ ਨੂੰ ਮਨਾ ਰਹੇ ਹਾਂ ਉਹਨੂੰ ਇਸ ਵਾਸਤੇ ਤਾਂ ਕਿ ਅਸੀਂ ਉਹਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ। ਹਰੋ ਬੰਦਾ ਜਿਹੜਾ ਆਪਣੀ ਧਰਤੀ ਦੀ ਗੱਲ ਕਰੇਗਾ, ਇਨਕਲਾਬ ਦੀ ਗੱਲ ਕਰੇਗਾ, ਉਹ ਫਾਂਸੀ ਚੜੇਗਾ, ਗਾਇਬ ਕਰ ਦਿੱਤਾ ਜਾਏਗਾ, ਮਾਰ ਦਿੱਤਾ ਜਾਏਗਾ। ਅਸੀਂ ਆਟੇ 'ਚ ਲੂਣ ਦੇ ਬਰਾਬਰ ਤੇ ਹੈ ਵਾਂ, ਲੇਕਿਨ ਇਹ ਲੂਣ ਸਰਕਾਰਾਂ ਦੀਆਂ ਅੱਖਾਂ 'ਚ ਪੈਂਦਾ, ਇਸ ਕਰਕੇ ਉਹਨਾਂ ਦੀਆਂ ਅੱਖਾਂ 'ਚ ਅਥਰੂ ਨਿਕਲਦੇ ਨੇ। ਇਸ ਕਰਕੇ ਉਹ ਚਾਰ ਜੀਆਂ ਨੂੰ ਵੀ ਨਹੀਂ ਖਲੋਣ ਦਿੰਦੇ ਔਰ ਨਹੀਂ ਚਾਹੁੰਦੇ ਕਿ ਲੋਕ ਧਰਤੀ ਨਾਲ ਜੁੜਨ, ਆਪਣੀ ਬੋਲੀ ਬੋਲਣ, ਆਪਣੀ ਗੱਲ ਕਰਨ। ਜੋ ਉਹ ਪੜ੍ਹਾਉਂਦੇ ਨੇ ਉਹ ਪੜ੍ਹਨ, ਜੋ ਉਹ ਸਿਖਾਉਂਦੇ ਨੇ ਉਹ ਸਿੱਖਣ, ਜੋ ਖਵਾਉਂਦੇ ਨੇ ਪਵਾਉਂਦੇ ਨੇ। ਆਪਣੇ ਹੀਰੋ ਵੀ ਉਹਨਾਂ ਸਾਨੂੰ ਦਿੱਤੇ ਨੇ, ਅਰਤੁਗਰਲ ਗਾਜ਼ੀ ਵੇਖੋ, ਕੋਈ ਹੋਰ ਵੇਖੋ, ਨੈਸ਼ਨਲ ਟੀਵੀ ਤੇ ਤੁਸੀਂ ਚਲਾਉਂਦੇ ਹੋ, ਲੇਕਿਨ ਭਗਤ ਸਿੰਘ ਦੇ ਬਾਰੇ ਕੋਈ ਗੱਲ ਸਾਡੇ ਨੈਸ਼ਨਲ ਟੀਵੀ ਤੇ ਨਹੀਂ ਹੁੰਦੀ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅੱਜ ਉਹਨਾਂ ਦਾ ਯੌਮ ਸ਼ਹਾਦਤ ਹੈ। ਸੁਖਦੇਵ, ਰਾਜਗੁਰੂ ਔਰ ਭਗਤ ਸਿੰਘ ਸਾਡੇ ਹੀਰੋ ਨੇ ਔਰ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ, ਹਮੇਸ਼ਾ ਯਾਦ ਰੱਖਾਂਗੇ। ਇਨਕਲਾਬ ਜ਼ਿੰਦਾਬਾਦ। ਭਗਤ ਸਿੰਘ ਦੀ ਜਦੋਜਹਿਦ ਦਾ ਜਿਹੜਾ ਅੱਜ ਦੇ ਵੇਲੇ ਦਾ ਪੈਗਾਮ ਹੈ ਉਹ ਇਹੀ ਹੈਗਾ ਕਿ ਅਸੀਂ ਜਮਹੂਰੀਅਤ ਵਾਸਤੇ ਆਪਣੇ ਹੱਕ ਲਈ, ਖਾਸ ਤੌਰ ਤੇ ਅਸੀਂ ਪੰਜਾਬ ਵਿੱਚ ਚੁੰਕੇ ਗਏ ਹਾਂ ਤੇ ਪੰਜਾਬੀ ਦਾ ਜਿਹੜਾ ਸਾਡਾ ਮਾਂ ਬੋਲੀ ਦਾ ਹੱਕ ਹੈਗਾ, ਇਹਨੂੰ ਲਾਗੂ ਕਰਵਾਉਣ ਵਾਲਾ ਹੱਕ ਹੈਗਾ, ਇਹ ਅਸੀਂ ਆਪਣੀ ਜਦੋਜਹਿਦ ਜਾਰੀ ਰੱਖੀਏ ਔਰ ਇਹਦੇ ਵਿੱਚ ਤੇਜ਼ੀ ਲਿਆਈਏ। ਭਗਤ ਸਿੰਘ ਸਹੀ ਸੋਚਦਾ ਸੀ ਕਿ ਅੱਜ ਵੀ ਆਮ ਬੰਦੇ ਦੀ ਹਾਲਤ ਨਹੀਂ ਬਦਲੀ। ਅੱਜ ਵੀ ਆਮ ਬੰਦਾ ਭੁੱਖਾ ਹੈ। ਅੱਜ ਵੀ ਮਾੜੇ ਕਿਸੇ ਸ਼ਾਹੀਆਂ ਦੇ ਜਿਹੜੀਆਂ ਸਰਕਾਰਾਂ ਹਨ ਉਹਨਾਂ ਦੇ ਵਿੱਚ ਕੋਈ ਲੈਣ ਦੇਣ ਵੀ ਨਹੀਂ। ਅੱਜ ਵੀ ਐਲੀਟ ਕਲਾਸ ਉਹ ਹੀ ਰੂਲ ਕਰ ਰਹੀ ਹੈ ਜੋ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੈ, ਜਿਨ੍ਹਾਂ ਦਾ ਆਮ ਖਲਕਤ ਦੇ ਨਾਲ ਕੋਈ ਤਲਕ ਨਹੀਂ। ਜਿਹੜੇ ਉਹਨਾਂ ਦੇ ਨਜ਼ਰੀਆਤ ਸਨ, ਅੱਜ ਅਸੀਂ ਉਹਦੇ ਤੇ ਉਸ ਤਰ੍ਹਾਂ ਅਮਲ ਨਹੀਂ ਕਰ ਸਕੇ ਔਰ ਅੱਜ ਵੀ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਉਹ ਜਗੀਰਦਾਰ ਔਰ ਸਰਮਾਇਆਦਾਰ ਜਿਹੜਾ ਉਹ ਉਸੇ ਤਰ੍ਹਾਂ ਸਾਡੇ ਵਸਾਇਲ ਦੇ ਉੱਤੇ ਕਾਬਜ਼ ਹੈ। ਲੇਕਿਨ ਇਹ ਜ਼ਰੂਰ ਹੈ ਕਿ ਅਗਰ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਹੈ ਔਰ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਹੈ ਤੇ ਉਹ ਭਗਤ ਸਿੰਘ ਜੈ ਇਹਨਾਂ ਅਜ਼ੀਮ ਨੌਜਵਾਨਾਂ ਦੀ ਵਜ੍ਹਾ ਤੋਂ ਹੈ, ਜਿਨ੍ਹਾਂ ਨੇ ਨਾ ਸਿਰਫ ਆਪਣੀ ਜਾਨ ਕੁਰਬਾਨ ਕੀਤੀ ਸਗੋਂ ਆਪਣੇ ਨਜ਼ਰੀਏ ਦੇ ਉੱਤੇ ਵੀ ਖਲੋਤੇ ਰਹੇ। ਭਗਤ ਸਿੰਘ ਅਸਲ 'ਚ ਮੁਜ਼ਾਮਤ ਦਾ ਇੱਕ ਬੜੀ ਅਲਾਮਤ ਹੈ
ਔਰ ਮੈਂ ਸਮਝਦਾ ਕਿ ਉਸ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸਾਨੂੰ ਇਸ ਗੱਲ ਦੀ ਤਰਗੀਬ ਦਿੱਤੀ ਕਿ ਆਪਣੇ ਮਿਸ਼ਨ ਵਾਸਤੇ ਜਾਨ ਦੇ ਦਿਓ ਪਰ ਪਿੱਛਾ ਨਾ ਹਟੋ। ਮੈਂ ਸਮਝਦਾ ਕਿ ਉਹਦੀ ਜਿਹਦ ਨਾਲ, ਉਹਦੀ ਕੋਸ਼ਿਸ਼ ਨਾਲ ਅਸੀਂ ਅੰਗਰੇਜ਼ਾਂ ਤੋਂ ਨਿਜਾਤ ਤੇ ਹਾਸਲ ਕਰਨ ਲਈ, ਪਰ ਹੁਣ ਵੀ ਸਾਡੇ ਤੇ ਕਾਠੇ ਅੰਗਰੇਜ਼ ਗਾਲਬ ਨੇ, ਉਹਨਾਂ ਤੋਂ ਨਿਜਾਤ ਹਾਸਲ ਕਰਨ ਲਈ ਸਾਨੂੰ ਭਗਤ ਸਿੰਘ ਦੇ ਪੈਰਾਂ ਤੇ ਪੈਰ ਰੱਖ ਕੇ ਉਸ ਤਹਿਰੀਕ ਨੂੰ ਅੱਗੇ ਵਧਾਉਣਾ ਹੋਵੇਗਾ ਜਿਸ ਤਹਿਰੀਕ ਦਾ ਆਗਾਜ਼ ਉਸ ਕੀਤਾ ਸੀ। ਮੈਂ ਸਮਝਦਾ ਕਿ ਅੱਜ ਦੇ ਦਿਨ ਅਸੀਂ ਪੰਜਾਬੀ ਤਰਜੀਮਾਂ ਵੱਲੋਂ, ਪੰਜਾਬੀ ਦਾਨਸ਼ਵਰਾਂ ਵੱਲੋਂ, ਪੰਜਾਬੀ ਮੀਡੀਆ ਗਰੁੱਪ ਵੱਲੋਂ ਔਰ तमाम ਪੰਜਾਬੀ ਦੇ ਅਖਬਾਰਾਂ ਵੱਲੋਂ ਇਸ ਜਗ੍ਹਾ ਤੇ ਇਕੱਠੇ ਹੋ ਕੇ ਸਾਡੀ ਇੱਕੋ ਹੀ ਮੰਗ ਹੈ ਕਿ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ, ਪੰਜਾਬੀ ਜ਼ੁਬਾਨ ਨੂੰ ਰੋਟੀ ਰੋਜ਼ੀ ਨਾਲ ਜੋੜਿਆ ਜਾਏ ਔਰ ਭਗਤ ਸਿੰਘ ਦੀ ਉਸ ਤਹਿਰੀਕ ਨੂੰ ਜ਼ਿੰਦਾ ਰੱਖਣ ਵਾਸਤੇ ਇਸ ਚੌਕ ਨੂੰ ਭਗਤ ਸਿੰਘ ਚੌਕ ਦਾ ਨਾਮ ਦਿੱਤਾ ਜਾਏ। ਭਗਤ ਸਿੰਘ ਹੋਰਾਂ ਦੀ ਯਾਦ ਵਿੱਚ ਇੱਕ ਹੋਰ ਇਕੱਠ 24 ਮਾਰਚ ਨੂੰ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੇ ਪ੍ਰਬੰਧ ਹੇਠ ਵੀ ਹੋਇਆ, ਜਿੱਥੇ ਰਲ ਬੈਠਣ ਵਾਲਿਆਂ ਭਗਤ ਸਿੰਘ ਨੂੰ ਧਰਤੀ ਦਾ ਲਾਲ ਆਖਦਿਆਂ ਪੰਜ ਦਰਿਆਵਾਂ ਦਾ ਮਾਣ ਮੰਨਿਆ। ਸਰਦਾਰ ਭਗਤ ਸਿੰਘ ਦੀ ਸ਼ਖਸੀਅਤ ਦੇਸ਼ ਭਗਤੀ, ਕੌਮ ਨਾਲ ਵਫਾਦਾਰੀ ਤੇ ਮਾਤਰ ਭੂਮੀ ਵਾਸਤੇ ਕੁਰਬਾਨੀ ਦਾ ਨਿਸ਼ਾਨ ਹੈ। ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਭਗਤ ਸਿੰਘ ਦੀ ਜਦੋਜਹਿਦ ਦੀ ਹਿਮਾਇਤ ਵਿੱਚ ਲੈਜਿਸਲੇਟਿਵ ਅਸੈਂਬਲੀ ਵਿੱਚ ਆਵਾਜ਼ ਬੁਲੰਦ ਕੀਤੀ ਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਉੱਤੇ ਜੇਲ੍ਹ ਵਿੱਚ ਤਸ਼ੱਦਦ ਕਰਨ ਤੇ ਇhtਜਾਜ ਕੀਤਾ। ਕਾਂਗਰਸ ਨਹੀਂ ਸੀ ਚਾਹੁੰਦੀ ਕਿ ਜੇ ਭਗਤ ਸਿੰਘ ਰਿਹਾ ਤੇ ਭਗਤ ਸਿੰਘ ਇੱਕ ਬਹੁਤ ਵੱਡਾ ਲੀਡਰ ਬਣ ਜਾਏਗਾ। ਇਸੇ ਕਰਕੇ ਹੀ ਕਾਂਗਰਸ ਦੀ ਇਹ ਸੋਚ ਨੇ ਉਹਨਾਂ ਨੂੰ ਫਾਹੇ ਚੜਾ ਦਿੱਤਾ। ਸੋ ਸਾਨੂੰ ਇਹ ਤਾਰੀਖੀ ਹਕਾਇਕ ਨਹੀਂ ਭੁੱਲਣੇ ਚਾਹੀਦੇ ਹਨ। ਬਹੁਤ ਸਾਰੇ ਸਾਡੇ ਲੈਫਟ ਦੇ ਬੰਦੇ ਕਹਿ ਦਿੰਦੇ ਹਨ ਕਿ ਗਾਂਧੀ ਪਾਕਿਸਤਾਨ ਵਾਸਤੇ ਸ਼ਹੀਦ ਹੋਏ। ਨਹੀਂ, ਅਗਰ ਗਾਂਧੀ ਜੀ ਦੀ ਸੋਚ ਸਹੀ ਹੁੰਦੀ ਤੇ ਨਾ ਹੀ 21 ਫਰਵਰੀ ਸਨ 1921 ਵਾਲਾ ਵਾਕਿਆ ਹੋਣਾ ਸੀ ਤੇ ਨਾ ਹੀ 1931 ਦੇ ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਹੋਣੀ ਸੀ। ਸਰਦਾਰ ਭਗਤ ਸਿੰਘ ਇਸ ਹਵਾਲੇ ਨਾਲ ਵੀ ਬਹੁਤ ਵੱਡੇ ਇਨਕਲਾਬੀ ਸਨ ਕਿ ਉਹਨਾਂ ਨੇ ਸਿਰਫ ਉਹ ਕਿਤਾਬਾਂ ਨਹੀਂ ਪੜ੍ਹੀਆਂ ਜਿਹੜੀਆਂ ਉਹਨਾਂ ਦੇ ਨਿਸਾਬ ਦਾ ਸ਼ਾਮਲ ਸੀ, ਜਿਹੜੀਆਂ ਸਰਕਾਰਾਂ ਉਹਨਾਂ ਨੂੰ ਪੜ੍ਹਾਉਂਦੀਆਂ ਸਨ, ਬਲਕਿ ਉਹਨਾਂ ਨੇ ਆਪਣੇ ਤਾਲਬ ਇਲਮੀ ਦੇ ਦੌਰ ਤੇ ਦੁਨੀਆ ਦੇ ਵੱਡੇ ਵੱਡੇ ਇਨਕਲਾਬੀਆਂ ਦੀਆਂ ਵੀ ਕਿਤਾਬਾਂ ਪੜ੍ਹੀਆਂ ਔਰ ਆਖਰੀ ਦਿਨ ਵੀ ਉਹ ਇਨਕਲਾਬ ਦੇ ਹਵਾਲੇ ਨਾਲ ਕਿਤਾਬ ਪੜ੍ਹ ਰਹੇ ਸਨ ਔਰ ਉਹਨਾਂ ਦਾ ਆਖਰੀ ਨਾਰਾ ਵੀ ਇਨਕਲਾਬ ਜ਼ਿੰਦਾਬਾਦ ਸੀ। ਅਕਤੂਬਰ 1930 ਵਿੱਚ ਭਗਤ ਸਿੰਘ ਨੂੰ ਸਜ਼ਾਏ ਮੌਤ ਸੁਣਾਈ ਗਈ। ਉਹਨਾਂ ਆਪਣੇ ਸਾਥੀਆਂ ਨੂੰ ਆਪਣੇ ਮਿਸ਼ਨ ਨੂੰ ਟੋਰੇ ਰੱਖਣ ਦੀ ਸਲਾਹ ਦਿੱਤੀ ਤੇ ਗਵਰਨਰ ਪੰਜਾਬ ਨੂੰ ਖਤ ਲਿਖਿਆ ਕਿ ਜੰਗੀ ਕੈਦੀ ਹੋਵਣ ਪਾਰੋਂ ਮੈਨੂੰ ਫਾਂਸੀ ਨਹੀਂ ਸਗੋਂ ਗੋਲੀ ਨਾਲ ਉਡਾਇਆ ਜਾਵੇ। ਪਰ ਉਹਨਾਂ ਦੇ ਮੁਤਾਲਬੇ ਦੇ ਖਿਲਾਫ ਉਹਨਾਂ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ, ਜਿਹਦੀ ਕਿ ਅਸਲ ਤਾਰੀਖ 24 ਮਾਰਚ 1931 ਸੀ। ਮੈਂ ਖਾਸ ਤੌਰ ਤੇ ਇੱਕ ਮੁਸਲਮਾਨ ਹੁੰਦਿਆਂ ਮੈਂ ਉਸ ਸ਼ਖਸੀਅਤ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ ਵਾ ਕਿ ਉਹਨੇ ਇਸ ਖਿੱਤੇ ਦੇ ਵਿੱਚ, ਉਹ ਇਸ ਖਿੱਤੇ ਦਾ ਸਪੂਤ ਸੀ ਕਿ ਉਹਨੇ 21 ਸਾਲ ਦੀ ਉਮਰ ਦੇ ਵਿੱਚ ਉਹ ਕੰਮ ਕਰ ਵਿਖਾਇਆ ਕਿ ਜਿਹੜੇ 60 ਤੇ 70 ਸਾਲ ਦੇ ਬੰਦੇ ਵੀ ਉਹ ਨਹੀਂ ਕਰ ਸਕੇ। ਮੇਰੀ ਗਵਰਨਮੈਂਟ ਆਫ ਪਾਕਿਸਤਾਨ ਦੇ ਉੱਤੇ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਐਸੇ ਹੀਰੋ ਨੇ ਜਿਹੜੇ ਕਿ ਤਾ ਕਿਆਮਤ ਜ਼ਿੰਦਗੀ ਦਿਲਾਂ 'ਚ ਜ਼ਿੰਦਾ ਰਹਿ ਸਕਦੇ ਨੇ, ਉਹਨਾਂ ਦਾ ਨਸਾਬ ਦੇ ਵਿੱਚ ਉਹਨਾਂ ਦਾ ਜ਼ਿਕਰ ਕਾਰਨਾਮੇ ਸ਼ਾਮਿਲ ਕੀਤੇ ਜਾਣ। ਉਹ ਨਾ ਝੁਕੇ ਤੇ ਨਾ ਡਰੇ। 23 ਸਾਲਾਂ ਦੀ ਉਮਰ ਦੇ ਵਿੱਚ ਫਾਂਸੀ ਚੜ੍ਹ ਗਏ ਤੇ ਸ਼ਹੀਦੀ ਰੁਤਬੇ ਤੇ ਫਾਇਜ਼ ਹੋਏ। ਉਹਨਾਂ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਜੰਗ ਲੜੀ ਉਹ ਨਾ ਸਿਰਫ ਉਹਨਾਂ ਦੀ ਸੀ ਸਗੋਂ ਪੂਰੇ ਹਿੰਦੁਸਤਾਨ ਦੀ ਸੀ। ਸ਼ਹੀਦ ਭਗਤ ਸਿੰਘ ਤੋਂ ਬਾਅਦ ਇਸੇ 1984 ਦੇ ਵਿੱਚ ਸੰਤ ਜਰਨੈਲ ਸਿੰਘ ਵਰਗਾ ਯੋਧਾ ਪੈਦਾ ਹੋਇਆ ਹੈ, ਜਿਨ੍ਹਾਂ ਨੇ ਜ਼ਾਲਮ ਹੁਕਮਰਾਨ ਦੇ ਨਾਲ ਟਾਕਰਾ ਲਿਆ, ਇੰਦਰਾ ਗਾਂਧੀ ਦੇ ਨਾਲ ਟਾਕਰਾ ਲਿਆ। ਸੋ ਅੱਜ ਵੀ ਇਹਨੇ ਵਰਿਆਂ ਤੋਂ ਬਾਅਦ ਵੀ ਮੈਂ ਇਹ ਸਮਝਦਾ ਕਿ ਅੱਜ ਵੀ ਉਸ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਅੱਜ ਵੀ ਉਸ ਭਗਤ ਸਿੰਘ ਦੇ ਸੋਚ ਨੂੰ ਜ਼ਿੰਦਾ ਰੱਖਣਾ ਚਾਹੀਦਾ। ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਉਸ ਅਜ਼ੀਮ ਯੋਧੇ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਾਰੇ ਹਿੰਦੂ, ਮੁਸਲਿਮ, ਸਿੱਖ, ਮਸੀਹ ਇਸ ਖਿੱਤੇ ਦੇ तमाम ਪਾਕਿਸਤਾਨੀ ਮਿਲ ਕੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਔਰ ਮੈਂ ਸਮਝਦਾ ਅਗਰ ਸਰਦਾਰ ਭਗਤ ਸਿੰਘ ਜੀ ਨੂੰ ਥੋੜੀ ਜਿਹੀ ਜ਼ਿੰਦਗੀ ਹੋਰ ਮਿਲਦੀ, ਇਹਦੇ ਕੋਈ ਸ਼ੱਕ ਨਹੀਂ ਕਿ ਫੈਸਲੇ ਉੱਤੇ ਹੁੰਦੇ ਨੇ, ਤੇ ਸ਼ਾਇਦ ਇਸ ਵਕਤ ਉਹ ਨਾ ਜਿਹੜੇ ਆਪਣੇ ਆਪ ਨੂੰ ਪਿਛਲੇ ਕਿਆਮੇ ਪਾਕਿਸਤਾਨ ਜਾਂ ਭਾਰਤ ਦੀ ਆਜ਼ਾਦੀ ਦਾ ਅੱਜ ਇੱਕ ਡੰਕਾ ਵਜਾਉਂਦੇ ਨੇ, ਅੱਜ ਸ਼ਾਇਦ ਹਿਸਟਰੀ ਕੁਝ ਹੋਰ ਹੁੰਦੀ। ਮੈਂ ਵੇਖਿਆ ਕਿ ਸਿੱਖਾਂ ਵਿੱਚ ਬਹੁਤ ਕਮ ਉਮਰੀ ਵਿੱਚ
ਜਿੰਨੇ ਵੀ ਉਹਨਾਂ ਦੇ ਹੀਰੋਜ਼ ਨਿਕਲੇ ਨੇ ਜਾਂ ਉਹਨਾਂ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਕੰਮ ਕੀਤਾ ਹੈ, ਆਪਣੇ ਲੋਕਾਂ ਵਾਸਤੇ ਕੰਮ ਕੀਤਾ ਹੈ, ਉਹਨਾਂ ਦੀ ਬਿਹਤਰੀ ਵਾਸਤੇ, ਉਹਨਾਂ ਦੇ ਬਚਾਓ ਵਾਸਤੇ ਕੰਮ ਕੀਤੇ ਨੇ, ਉਹ ਸਾਰੇ ਕੰਮ ਅਮਰੀ ਤੋਂ ਸਟਾਰਟ ਹੋ ਗਏ ਸਨ। You can crush my body, but you can not crush my ideas. You can kill me, but you cannot kill my mission. These are the words of Bhagat Singh साहब। ये वो भगत सिंह है जिसने ये अल्फाज अपनी आने वाली नस्ल के लिए छोड़ के चला गया, और आज 91 साल बाद भी इस चीज़ का हमें पूरा इदराक है, बल्कि हम जान चुके हैं कि वाकई वो तो उसकी बॉडी तो क्रश कर दी गई, लेकिन उसके आइडियाज़ आज भी जिंदा है। ਭਗਤ ਸਿੰਘ ਲਈ ਹੋਣ ਵਾਲੇ ਇਹ ਵੱਖੋ-ਵੱਖੀ ਕੱਟ ਸਾਬਤ ਕਰ ਰਹੇ ਨੇ ਕਿ ਸਾਡੀ ਆਉਣ ਵਾਲੀ ਨਸਲ ਵੀ ਧਰਤੀ ਨੂੰ ਆਪਣਾ ਲਹੂ ਨਜ਼ਰ ਕਰਨ ਵਾਲਿਆਂ ਦੀ ਯਾਦ ਮਨਾਉਂਦੀ ਰਹੇਗੀ। ਭਗਤ ਸਿੰਘ ਦੀ ਬੋਲੀ ਪੰਜਾਬੀ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਹਾਰਿਸ ਮਲਿਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਪੁਲੇਖਾ ਟੀਵੀ, ਲਾਹੌਰ।